ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਹੈ ਪੰਜਾਬੀਆਂ ਦੇ ਹਵਾਲੇ ਨਾਲ ਕਾਫੀ ਵਾਇਰਲ ਹੈ। ਅਦੀਲ ਅਫਜ਼ਲ ਸਾਹਿਬ ਜਿਹੜੇ ਨੇ ਜੋ ਕਿ ਪਰੀਜ਼ਾਦ ਡਰਾਮੇ ਦੇ ਐਕਟਰ ਵੀ ਨੇ ਔਰ ਪੋਡਕਾਸਟ ਕਰਦੇ ਨੇ ਔਰ ਕਾਫੀ ਖੁੱਲ੍ਹ ਡੁੱਲ ਕੇ ਗੱਲਬਾਤ ਕਰਦੇ ਨੇ ਔਰ ਉਹਨਾਂ ਦੀ ਆਵਾਜ਼ ਕਾਫੀ ਲੋਕਾਂ ਤੱਕ ਸੁਣੀ ਵੀ ਜਾਂਦੀ ਹੈ। ਉਹਨਾਂ ਦਾ ਕਾਫੀ ਇੱਕ ਵਾਇਰਲ ਅੱਜ ਕੱਲ੍ਹ ਇੱਕ ਵੀਡੀਓ ਕਲਿੱਪ ਹੈ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਇਸਲਾਮਾਬਾਦ ਦੇ ਵਿੱਚ ਬਲੂਚਿਸਤਾਨ ਦੇ ਵਿੱਚ ਮਾਰੇ ਜਾਣ ਵਾਲੇ ਬੇਦਰਦੀ ਦੇ ਨਾਲ ਜਿਹੜੇ ਪੰਜਾਬੀ ਮੁਸਾਫਰ ਸਨ ਉਸ ਹਵਾਲੇ ਨਾਲ ਇਸਲਾਮਾਬਾਦ ਦੇ ਵਿੱਚ ਇੱਕ ਪ੍ਰੋਟੈਸਟ ਅਰੇਂਜ ਕੀਤਾ ਗਿਆ। पिछले साल 24 या 26 पंजाबी थे जिनको बस से उतार के शनाख्त कर दे के कत्ल किया गया। बिल्कुल। उस कत्ल के खिलाफ इस्लामाबाद प्रेस क्लब के सामने एक प्रोटेस्ट हुआ। उस प्रोटेस्ट में 26 लोगों के लिए 26 लोग नहीं थे। मैं वहां पे मौजूद था। पंजाबी खुद कहाँ हैं? आप कहते हैं मारंग मजम्मत कर दे, फलाना कर दे, धमकाना कर दे। तुम्हारे सूबों में लाशें आ रही हैं, तुम्हारे पास कोई एक मारंग नहीं है। ये 12 करोड़ का सूबा है, यहां कोई नहीं है ऐसा जो निकले और कहे कि मैं आज इन पंजाबी जो शहीद हो रहे हैं, आपको उनके घरों के पता भी नहीं पता, उनकी फैमिलियों के बारे में भी नहीं पता, जो लॉस हो गया है कुछ आपको आइडिया नहीं है। अपनी पंजाबियत दिखाएं, यहां पे भी कोई वॉइस पैदा करें, कोई एक ऐसा कैरेक्टर तो लेकर आए जो आपके लिए सोचता हो। यहां पे अगर मेरे लिए कोई है ही नहीं, वाली वारिस ही नहीं है, ना हुकूमत को मेरा ख्याल है, ना किसी इदारे को मेरा ख्याल है। वैसे एनजीओज बहुत सारे काम करती हैं, ठीक है, हर इशू के ऊपर उनको बात करने का शौक है, यहां पे आके वो भी पतली गली से निकल जाती हैं। बहुत सारे हमारे लिबरल प्रोग्रेसिव हैं जो टीटीपी के लिए, टीएलपी के लिए बहुत वोकल होते हैं, इस इशू पे आते हैं तो उनको लगता है कि अच्छा नहीं ये बात की तो शायद हम स्टेट के वो हो जाएंगे, तो वो भी पतली गली से निकल जाते हैं। तो सब ने एक इज्तिमाई खामोशी इख्तियार की हुई है। सही। तो यहां से पहले जिम्मेदारी मेरे ख्याल से होनी चाहिए कि पहले आप तो अपना केस लड़ना शुरू करें ना। ਹੁਣ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਐਕਟਿਵਿਸਟ ਨੇ, ਕੁਝ ਨਵੇਂ ਲੋਕ ਨੇ, ਕੁਝ ਪੁਰਾਣੇ ਨੇ, ਉਹਨਾਂ ਵਿੱਚ ਬਹੁਤ ਸਾਰੇ ਲੋਕ ਅਦੀਲ ਅਫਜ਼ਲ ਸਾਹਿਬ ਦਾ ਜਿਹੜਾ ਇਹ ਵੀਡੀਓ ਕਲਿੱਪ ਹੈ ਉਹਦੇ ਥੱਲੇ ਆ ਕੇ ਮਾੜੇ ਕਮੈਂਟਸ ਕਰ ਰਹੇ ਨੇ। ਉਹਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਵਾਲੀਆਂ ਜਾਂ ਉਹਨੂੰ ਸਖਤ ਤਨਕੀਦ ਕਰ ਰਹੇ ਨੇ। ਉਹਦੇ ਵਿੱਚ ਪਹਿਲੀ ਗੱਲ ਇਹ ਕਿ ਹਰ ਬੰਦੇ ਦਾ ਜੋ ਵੀ ਪੁਆਇੰਟ ਆਫ ਵਿਊ ਹੈ, ਅਗਰ ਉਹ ਪੰਜਾਬੀਅਤ ਦੇ ਜਜ਼ਬੇ ਦੇ ਨਾਲ ਬੇਸ਼ੱਕ ਮਾੜਾ ਚੰਗਾ ਜੋ ਲਿਖ ਰਿਹਾ, ਮੈਂ ਸਭ ਦਾ ਆਦਰ ਕਰਦਾ, ਸਭ ਦਾ ਇਹਤਰਾਮ ਕਰਦਾ, ਲੇਕਿਨ ਉਹਦੇ ਲਈ ਮੈਂ ਇੱਕ ਗੱਲ ਇਹ ਜ਼ਰੂਰ ਕਰਨਾ ਚਾਹਾਂਗਾ ਕਿ ਜਿਹੜੀਆਂ ਹਾਰਸ਼ ਰਿਐਲਿਟੀਜ਼ ਨੇ, ਜਿਹੜੇ ਕੜਵੇ ਸੱਚ ਨੇ, ਉਹ ਬਤੌਰੇ ਪੰਜਾਬੀ ਸਾਨੂੰ ਐਕਸੈਪਟ ਕਰਨੇ ਚਾਹੀਦੇ ਨੇ। ਅਗਰ ਅਸੀਂ ਇਸ ਚੀਜ਼ ਦੇ ਉੱਤੇ ਚੁੱਪ ਸਾਧ ਕੇ ਰੱਖਾਂਗੇ ਔਰ ਇਹ ਸਮਝਾਂਗੇ ਕਿ ਸ਼ਾਇਦ ਅਸੀਂ ਇਹ ਹੱਕ ਔਰ ਸੱਚ ਦੀ ਗੱਲ ਕਰਾਂਗੇ, ਸ਼ਾਇਦ ਸਾਡੇ ਵਾਸਤੇ ਇਨਸਲਟ ਹੈ, ਤਾਂ ਮੇਰੇ ਖਿਆਲ ਵਿੱਚ ਇਹ ਵੀ ਚੰਗੀ ਗੱਲ ਨਹੀਂ ਹੈ, ਕੋਈ ਚੰਗੀ ਸਟ੍ਰੈਟਜੀ ਨਹੀਂ ਹੈ। ਸਾਨੂੰ ਆਪਣੀਆਂ ਨੈਗੇਟਿਵ ਅਗਰ ਕੋਈ ਚੀਜ਼ ਹੈ ਸਾਡੇ ਅੰਦਰ ਕੋਈ ਮੰਨਫੀ ਚੀਜ਼ ਹੈ ਜਾਂ ਕੋਈ ਗਲਤ ਚੀਜ਼ ਹੈ ਜਾਂ ਕੋਈ ਕਮਜ਼ੋਰੀ ਹੈ, ਕੁਤਾਹੀ ਹੈ, ਉਹਨੂੰ ਜ਼ਿਹਨ ਵਿੱਚ ਰੱਖ ਕੇ ਅੱਗੇ ਜਾਣਾ ਚਾਹੀਦਾ ਹੈ। ਫਸਟ ਆਫ ਆਲ ਅਦੀਲ ਅਫਜ਼ਲ ਸਾਹਿਬ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ, ਸਪੈਸ਼ਲੀ ਉਸ ਦੀ ਵਜ੍ਹਾ ਇਹ ਹੈ ਕਿ ਉਹ ਪ੍ਰੋਟੈਸਟ ਅਸੀਂ ਅਰੇਂਜ ਕੀਤਾ ਸੀ। ਚਿਰਾਗੁਦੀਨ ਵਾਨਾ ਸਾਹਿਬ ਪੰਜਾਬ ਸਿਵਿਕ ਸਾਂਝ, ਉਹਨਾਂ ਦੇ ਜ਼ਰੀਏ ਤਮਾਮ ਇਹ ਪ੍ਰੋਟੈਸਟ ਅਰੇਂਜ ਕੀਤਾ ਗਿਆ ਸੀ ਇਸਲਾਮਾਬਾਦ ਨੈਸ਼ਨਲ ਪ੍ਰੈਸ ਕਲੱਬ ਦੇ ਸਾਹਮਣੇ, ਜਿਸ ਹਵਾਲੇ ਨਾਲ ਅਸੀਂ ਇਹ ਮੈਂ ਤੁਹਾਨੂੰ ਬਿਲਕੁਲ ਰਿਐਲਿਟੀ ਪਿਆ ਦੱਸਣਾ। ਕਈ ਪੰਜਾਬੀ ਇੱਥੇ ਰਾਵਲਪਿੰਡੀ ਜਾਂ ਇਸਲਾਮਾਬਾਦ ਦੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਨੇ, ਸਾਡੇ ਜ਼ਾਤੀ ਜਾਣ ਪਛਾਣਦੇ ਨੇ ਜਾਂ ਪੰਜਾਬੀ ਐਕਟਿਵਿਜ਼ਮ ਦੇ ਹਵਾਲੇ ਨਾਲ ਕਿਧਰੇ ਵੀ ਕੋਈ ਸੋਸ਼ਲ ਮੀਡੀਆ 'ਤੇ ਜਾਂ ਵਟਸਐਪ ਜਾਂ ਜਿੱਥੇ ਉਹ ਐਕਟਿਵ ਨੇ, ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦਿੱਤਾ, ਸਭ ਨੂੰ ਇਨਵਾਈਟ ਕੀਤਾ, ਅਸੀਂ ਬੁਲਾਇਆ। ਔਰ ਇਸ ਤੋਂ ਇਲਾਵਾ ਇਹ ਕਿ ਯੂਨੀਅਨ ਆਫ ਪੰਜਾਬੀ ਜਰਨਲਿਸਟ, ਪੰਜਾਬੀ ਸਾਫੀਆਂ ਦੀ ਇੱਕ ਤਨਜ਼ੀਮ ਹੈ, ਉਹਨਾਂ ਦੇ ਬਿਹਾਫ ਦੇ ਉੱਤੇ ਵੀ ਅਸੀਂ ਬਹੁਤ ਸਾਰੇ ਜਿਹੜੇ ਸਹਾਫਤੀ ਪਲੇਟਫਾਰਮ ਨੇ ਜਾਂ ਜਿਹੜੇ ਸਹਾਫੀਆਂ ਦੇ ਵਟਸਐਪ ਗਰੁੱਪ ਬਣੇ ਨੇ, ਉਹਨਾਂ ਦੇ ਵਿੱਚ ਪੰਜਾਬੀ ਸਹਾਫੀ ਮੌਜੂਦ ਨੇ। ਸਭ ਨੂੰ ਅਸਾਂ ਰਿਕੁਐਸਟ ਕੀਤੀ ਕਿ ਵੇਖੋ, ਬਤੌਰੇ ਤੁਸੀਂ ਜਰਨਲਿਸਟ ਹੋ ਜਾਂ ਕਿਸੇ ਵੀ ਪ੍ਰੋਫੈਸ਼ਨ ਤੋਂ, ਉਹ ਇੱਕ ਵੱਖਰੀ ਗੱਲ ਹੈ, ਲੇਕਿਨ ਤੁਸੀਂ ਇੱਕ ਪੰਜਾਬੀ ਵੀ ਹੋ। ਤੁਹਾਡਾ ਫਰਜ਼ ਬਣਦਾ ਹੈ ਕਿ ਅਗਰ ਕਿਸੇ ਵੀ ਜਗ੍ਹਾ ਦੇ ਉੱਤੇ ਪੰਜਾਬੀਆਂ ਦੇ ਨਾਲ ਜ਼ੁਲਮ ਔਰ ਜ਼ਿਆਦਤੀ ਹੋਈ ਹੈ ਔਰ ਉਹ ਸ਼ਨਾਖਤੀ ਕਾਰਡ ਦੇਖ ਕੇ ਮਾਰੇ ਗਏ ਨੇ, ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਉਹਨਾਂ ਵਾਸਤੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਬਤੌਰੇ ਪੰਜਾਬੀ ਆਪਣੇ ਆਪ ਨੂੰ, ਆਪਣਾ ਜਿਹੜਾ ਪੰਜਾਬੀ ਹੋਣ ਦਾ ਤੁਹਾਡਾ ਫਰਜ਼ ਹੈ ਉਹ ਵੀ ਅਦਾ ਕਰੋ। ਲੇਕਿਨ ਇੱਥੇ ਗੱਲ ਹੁਣ ਉਹੀ ਅਦੀਲ ਅਫਜ਼ਲ ਸਾਹਿਬ ਦੀ ਹੈ। ਅਦੀਲ ਅਫਜ਼ਲ ਸਾਹਿਬ ਜਿਹੜੇ ਨੇ ਉਹ ਲਾਹੌਰ ਤੋਂ ਆ ਗਏ
ਇਸਲਾਮਾਬਾਦ ਇਹ ਰਿਐਲਿਟੀ ਦੱਸ ਰਿਹਾ ਔਰ ਇਹ ਹਕੀਕਤ ਹੈ ਕਿ ਉਸ ਪ੍ਰੋਟੈਸਟ ਦੇ ਅੰਦਰ 26 ਬੰਦੇ ਵੀ ਸ਼ਾਇਦ ਜਿਹੜੇ ਧਰਤੀ ਨਾਲ ਜੁੜੇ ਨੇ ਤੇ ਉਹ ਇਹ ਸਭ ਕੁਝ ਕਰ ਸਕਦੇ ਨੇ। ਇਹੀ ਆਖਰੀ ਗੱਲ ਹੈ। ਬਾਕੀ ਤੁਹਾਡੇ ਸਭ ਦੇ ਨਾਲ ਖਲੋਤੇ ਆ, ਅੱਜ ਨਹੀਂ ਕੱਲ ਨਹੀਂ 10 ਵਾਰੀ ਬੁਲਾਓਗੇ ਅਸੀਂ 10 ਵਾਰੀ ਆਵਾਂਗੇ। WhatsApp ਮੀਡੀਆ ਨੂੰ ਫਰਜ਼ੀ ਵਕਤੀ ਤੌਰ ਤੇ ਕੋਈ ਅਗਰ ਕੋਈ ਗੱਲਬਾਤ ਤਲਖ ਵੀ ਲੱਗਦੀ ਹੈ ਤੇ ਉਸ ਗੱਲ ਦੀ ਹਕੀਕਤ ਨੂੰ ਪਹੁੰਚੋ ਔਰ ਉਸ ਬੰਦੇ ਨੂੰ ਸਪੋਰਟ ਕਰੋ, ਉਸ ਬੰਦੇ ਦੇ ਨਾਲ ਟੁਰੋ। ਔਰ ਅਦੀਲ ਅਫਜ਼ਲ ਸਾਹਿਬ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਜਨਾਬ ਤੁਸੀਂ ਹੁਣ ਪੰਜਾਬੀਆਂ ਵਾਸਤੇ ਅਗਰ ਬੋਲਣਾ ਸ਼ੁਰੂ ਕੀਤਾ ਹੈ ਤੇ ਤੁਸੀਂ ਚੁੱਪ ਨਹੀਂ ਕਰਨੀ, ਤੁਸੀਂ ਪੰਜਾਬੀਆਂ ਦੀ ਗੱਲਬਾਤ ਜਿਹੜੀ ਹੈ ਉਹ ਕਰਦਿਆਂ ਰਹਿਣਾ, ਕਿਉਂਕਿ ਸਾਡੇ ਕੋਲ ਕੋਈ ਤਗੜੀ ਆਵਾਜ਼ ਮੌਜੂਦਾ ਹਾਲਾਤ ਤੱਕ ਹੁਣ ਤੱਕ ਨਹੀਂ ਹੈ। ਸਾਡੇ ਕੋਲ ਨਾ ਤੇ ਕੋਈ ਸਿਆਸਤਦਾਨ ਹੈ ਔਰ ਨਾ ਕੋਈ ਐਕਟਰ ਹੈ, ਕੋਈ ਨਾ ਕੋਈ ਸਾਡੇ ਕੋਲ ਸੈਲੈਬ੍ਰਿਟੀ ਹੈ, ਨਾ ਸਾਡੇ ਕੋਲ ਕੋਈ ਵੱਡਾ ਸਹਾਫੀ ਹੈ ਇਸ ਤਰ੍ਹਾਂ ਦਾ ਜੋ ਪੰਜਾਬੀਆਂ ਦੇ ਹੱਕ ਦੇ ਲਈ ਖੋਲ੍ਹ ਕੇ ਗੱਲਬਾਤ ਕਰੇ। ਤੇ ਮੈਂ ਕਹਿੰਦਾ ਕਿ ਅਦੀਲ ਅਫਜ਼ਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਖੁੱਲ੍ਹੇ ਦਿਲ ਦੇ ਨਾਲ ਉਹਨਾਂ ਦੀ ਗੱਲ ਨੂੰ ਤਸਲੀਮ ਕਰਦੇ ਹੋਇਆ ਸਾਨੂੰ ਚਾਹੀਦਾ ਅਸੀਂ ਉਹਨਾਂ ਦੀ ਸਪੋਰਟ ਵੀ ਕਰੀਏ ਔਰ ਅਸੀਂ ਇਸ ਰਿਐਲਿਟੀ ਨੂੰ ਦੇਖਦੇ ਹੋਇਆ ਅੱਗੇ ਟੁਰੀਏ। ਔਰ ਪ੍ਰੈਕਟੀਕਲੀ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਤੇ ਮੇਰੇ ਸਮੇਤ ਹਰ ਬੰਦਾ ਆ ਕੇ ਰੋਲਾ ਪਾ ਜਾਂਦਾ, ਹਰ ਬੰਦਾ ਆ ਕੇ ਐਕਟਿਵਿਜ਼ਮ ਕਰ ਜਾਂਦਾ, ਬਿਸਤਰਿਆਂ ਦੇ ਉੱਤੇ ਲੇਟੇ ਲੇਟੇ ਆਪਣੇ ਕਮਰੇ ਦੇ ਅੰਦਰ ਬੈਠੇ ਬੈਠੇ AC ਲੱਗਾ ਹੋਇਆ ਬੈਠੇ ਬੈਠੇ। ਲੇਕਿਨ ਗੱਲ ਇਹ ਕਿ ਜਿਸ ਵੇਲੇ ਗਰਾਊਂਡ ਦੇ ਉੱਤੇ ਨਿਕਲਣ ਦਾ ਟਾਈਮ ਆਉਂਦਾ ਉੱਥੇ ਪੰਜਾਬੀ ਕਿੱਥੇ ਟੁਰ ਜਾਂਦੇ ਨੇ। ਉਸ ਟਾਈਮ ਤੇ ਪੰਜਾਬੀਆਂ ਨੂੰ ਨਿਕਲਣਾ ਚਾਹੀਦਾ ਨਾ। ਔਰ ਇਹ ਜਿਹੜੇ ਸਾਡੇ ਪੰਜਾਬੀ ਆਗੂ ਨੇ ਸਾਰੇ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਦੇ ਲਈ ਬਿਹਤਰੀਨ ਸਟ੍ਰੈਟਜੀ ਜਿਹੜੀ ਹੈ ਉਸ ਦੇ ਉੱਤੇ ਅਮਲ ਕਰਦੇ ਹੋਏ ਅੱਗੇ ਟੁਰੋ। ਔਰ ਜਿਹੜਾ ਹਕੂਮਤ ਦੀ ਤਰਫੋਂ ਹੋਮਿਓਪੈਥਿਕ ਪੰਜਾਬੀਜ਼ਮ ਦਾ ਮਿਲਦਾ ਹੈ ਨਾ ਉਹਦੇ ਉੱਤੇ ਨਾ ਟੁਰੋ, ਜਿਹੜਾ ਹਕੀਕੀ ਪੰਜਾਬੀਜ਼ਮ ਹੈ ਉਸ ਦੀ ਗੱਲ ਕਰੋ ਔਰ ਉਸ ਦੇ ਉੱਤੇ ਟੁਰੋ।